ਵਾਸ਼ਿੰਗਟਨ ਵਿੱਚ ਖਾਲਿਸਤਾਨ ਰੈਫਰੈਂਡਮ ਮੋਦੀ ਦੀ ਜਿਹੜੀ ਹੈ ਨਾ ਉਹ ਸਮਝ ਲਓ ਇੱਕ ਹੋਰ ਸ਼ਿਕਸਤ ਤੇ ਉਹਦੀ ਇੱਕ ਹਾਰ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਲਬਾਦਾ ਜਿਹੜਾ ਨਾ ਉਹ ਲੀਰੋ ਲੀਰ ਹੋ ਗਿਆ, ਤਾਰ-ਤਾਰ ਹੋ ਗਿਆ ਔਰ ਆਖਰਕਾਰ ਸਿੱਖ ਬਰਾਦਰੀ ਜਿਹੜੀ ਹੈ ਉਹ ਜਿੱਤ ਗਈ। ਸਾਡੇ ਕਰਲੇਲ ਜੇ ਕੀ ਨਾ ਹੁਣ ਠੰਡਾ ਛੰਡਾ ਪੈ ਚੁੱਕੀਆਂ ਨੇ, ਠੀਕ ਹੈ। ਅਸੀਂ ਆਪਣੇ ਸਿੱਖ ਭੈਣ ਭਰਾਵਾਂ ਦੇ ਨਾਲ ਆ ਔਰ ਹਮੇਸ਼ਾ ਨਾਲ ਰਵਾਂਗੇ, ਬਸ ਤੁਸੀਂ ਵੀ ਸਾਨੂੰ ਭੁੱਲਣਾ ਨਹੀਂ ਹੈਗਾ। ਫਿਰ ਅਮਰੀਕੀ ਅਦਾਲਤ ਨੇ ਭਾਰਤੀ ਏਜੰਟ ਨਿਖਿਲ ਗੁਪਤਾ ਉਹਨੂੰ ਜਿਹੜਾ ਨਾ ਖਾਲਿਸਤਾਨੀ ਰਹਿਨੁਮਾ ਜਿਹੜੇ ਨੇ ਗੁਰਪੰਤ ਸਿੰਘ ਪੰਨੂ ਸਾਹਿਬ ਜਿਹੜੇ ਨੇ ਉਹਨਾਂ ਦੀ ਕਤਲ ਦੀ ਸਾਜ਼ਿਸ਼ ਦੇ ਵਿੱਚ ਮੁਲਕ ਬਦਰ ਕਰਤਾ। ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਰਹਿਨੁਮਾ ਨੇ ਗੁਰਪੰਤ ਸਿੰਘ ਪੰਨੂ ਸਾਹਿਬ ਉਹਨਾਂ ਨੂੰ ਬਜ਼ਰੀਆ ਇੱਕ ਖਤ ਲਿਖਿਆ, ਜਦਕਿ ਭਾਰਤ ਦੇ ਵਿੱਚ ਇਸ ਤਹਿਰੀਕ ਨੂੰ ਰੋਕਣ ਵਾਸਤੇ ਸਰਹੱਦ ਪਾਰ ਜਬਰ, ਕਤਲ, ਜਾਸੂਸੀ ਤੇ ਝੂਠੇ ਪ੍ਰੋਪੇਗੈਂਡੇ ਜਿਹੜੇ ਨੇ ਨਾ ਉਹ ਇਸਤੇਮਾਲ ਕੀਤੇ ਗਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਔਰ ਇੱਕ ਤਾਂ ਮੈਨੂੰ ਜਿਹੜੇ ਮੇਰੇ ਵਾਲ ਨੇ ਨਾ ਬੜੇ ਤੰਗ ਕਰਦੇ ਫਿਰਦੇ, ਫਿਰ ਦੁਬਾਰਾ ਕੈਂਚੀ ਲੱਗਦਾ ਇਹਨਾਂ ਨੂੰ ਫੇਰਨੀ ਪੈਣੀ ਹੈ। ਬਹਰਹਾਲ ਇਹ ਜਿਹੜਾ ਤੁਸੀਂ ਹੁਣੇ ਵਲੌਗ ਮੇਰਾ ਪਹਿਲੇ ਦੇਖਿਆ ਹੈ, ਇਹ ਉਹਦਾ ਹੀ ਸਮਝ ਲਓ ਕਿ ਉਹਦਾ ਹਿੱਸਾ ਹੈ ਔਰ ਇਹ ਮੁਕੰਮਲ ਤੌਰ ਤੇ ਡਿਟੇਲ ਦੇਣਾ, ਕਿਉਂਕਿ ਫਿਰ ਜਿਹੜੀ ਵੀਡੀਓ ਨਾ ਕਾਫੀ ਲੰਬੀ ਹੋ ਜਾਂਦੀ ਹੈ ਔਰ ਮੈਂ ਨਹੀਂ ਚਾਹੁੰਦੀ ਕਿ ਉਹ ਡਰੈਗ ਹੋਵੇ ਔਰ ਚੀਦਾ ਜਿਹੜੇ ਪੁਆਇੰਟਸ ਨੇ ਉਹੀ ਦੱਸੇ ਜਾਣ, ਵੀਡੀਓ ਨੂੰ ਲੰਮਾ ਨਾ ਕੀਤਾ ਜਾਵੇ। ਤੇ ਜਨਾਬ, ਵਾਸ਼ਿੰਗਟਨ ਵਿੱਚ ਖਾਲਿਸਤਾਨ ਰੈਫਰੈਂਡਮ ਮੋਦੀ ਦੀ ਜਿਹੜੀ ਹੈ ਨਾ ਉਹ ਸਮਝ ਲਓ ਇੱਕ ਹੋਰ ਸ਼ਿਕਸਤ ਤੇ ਉਹਦੀ ਇੱਕ ਹਾਰ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਲਬਾਦਾ ਜਿਹੜਾ ਨਾ ਉਹ ਲੀਰੋ ਲੀਰ ਹੋ ਗਿਆ, ਤਾਰ-ਤਾਰ ਹੋ ਗਿਆ ਔਰ ਆਖਰਕਾਰ ਸਿੱਖ ਬਰਾਦਰੀ ਜਿਹੜੀ ਹੈ ਉਹ ਜਿੱਤ ਗਈ। ਪਹਿਲੇ ਤਾਂ ਭਾਈ ਆਪਾਂ ਦਿਲੋਂ ਬੜੇ ਰਾਜ਼ੀ ਹਾਂ ਔਰ ਦਿਲੋਂ ਬੜੇ ਖੁਸ਼ ਹਾਂ ਕਿ ਸਾਡੇ ਕਰਲੇਲ ਜੇ ਕੀ ਨਾ ਹੁਣ ਠੰਡਾ ਛੰਡਾ ਪੈ ਚੁੱਕੀਆਂ ਨੇ, ਠੀਕ ਹੈ। ਔਰ ਅਸੀਂ ਆਪਣੇ ਸਿੱਖ ਭੈਣ ਭਰਾਵਾਂ ਦੇ ਨਾਲ ਆ ਔਰ ਹਮੇਸ਼ਾ ਨਾਲ ਰਵਾਂਗੇ, ਬਸ ਤੁਸੀਂ ਵੀ ਸਾਨੂੰ ਭੁੱਲਣਾ ਨਹੀਂ ਹੈਗਾ ਫਿਰ, ਠੀਕ ਹੈ। ਤੇ ਤੁਹਾਨੂੰ ਇਹ ਜਿੱਤ ਬਹੁਤ ਮੁਬਾਰਕ ਹੋਵੇ। ਅੱਗੇ ਵਧਦੇ ਹੋਏ ਦੱਸੀਏ ਕਿ ਜੀ ਆਲਮੀ ਸਤਹ ਤੇ ਇਹ ਤਹਿਰੀਕ ਤੋਂ ਬਾਅਦ ਮੋਦੀ ਸਰਕਾਰ ਦਾ ਜਿਹੜਾ ਪਰਦਾ ਹੈ ਨਾ ਉਹ ਬੁਰੀ ਤਰ੍ਹਾਂ ਚਾਕ ਹੋ ਗਿਆ। ਇੱਕ ਤਾਂ ਅਸੀਂ ਵੀ ਉਹਦੇ ਪਰਦੇ ਚਾਕ ਕਰਦੇ ਰਹਿੰਦੇ ਹੁੰਦੇ ਆ, ਠੀਕ ਹੈ, ਲੇਕਿਨ ਇਹਦੇ ਕਰਕੇ ਵੀ ਪਰਦਾ ਚਾਕ ਹੋ ਚੁੱਕਿਆ ਹੈ ਮੋਦੀ ਸਰਕਾਰ ਦਾ। ਖਾਲਿਸਤਾਨ ਹੁਣ ਬਣਦਾ ਹੋਇਆ ਜਿਹੜਾ ਨਾ ਉਹ ਦੁਨੀਆ ਦੇਖਦੀ ਪਈ ਹੈ। ਅਮਰੀਕੀ ਅਦਾਲਤ ਨੇ ਭਾਰਤੀ ਏਜੰਟ ਯਾਨੀ ਇੱਕ ਨਿਖਿਲ ਗੁਪਤਾ ਤੇ ਅਫਸਰ ਉਹਨੂੰ ਜਿਹੜਾ ਨਾ ਖਾਲਿਸਤਾਨੀ ਰਹਿਨੁਮਾ ਜਿਹੜੇ ਨੇ ਗੁਰਪੰਤ ਸਿੰਘ ਪੰਨੂ ਸਾਹਿਬ ਜਿਹੜੇ ਨੇ ਉਹਨਾਂ ਦੀ ਕਤਲ ਦੀ ਸਾਜ਼ਿਸ਼ ਦੇ ਵਿੱਚ ਮੁਲਕ ਬਦਰ ਕਰਤਾ। ਅਮਰੀਕੀ ਸਦਰ ਡੋਨਲਡ ਟਰੰਪ ਨੇ ਖਾਲਿਸਤਾਨ ਮੂਵਮੈਂਟ ਦੇ ਜਿਹੜੇ ਰਹਿਨੁਮਾ ਨੇ ਗੁਰਪੰਤ ਸਿੰਘ ਪੰਨੂ ਸਾਹਿਬ ਉਹਨਾਂ ਨੂੰ ਬਜ਼ਰੀਆ ਇੱਕ ਖਤ ਲਿਖਿਆ ਔਰ ਸਿਕਿਉਰਿਟੀ ਦੀ ਗਰੰਟੀ ਵੀ ਦਿੱਤੀ। ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਭਾਰਤੀ ਖੁਫੀਆ ਜਿਹੜੇ ਨੈਟਵਰਕਸ ਨੇ ਉਹਨਾਂ ਨੂੰ ਬੇਨਕਾਬ ਕਰਦੇ ਹੋਏ ਸਿੱਖ ਕਾਰਕੁਨਾਂ ਦੀ ਜਿਹੜੀ ਹਿਫਾਜ਼ਤ ਹੈ ਉਹਨੂੰ ਵੀ ਯਕੀਨੀ ਬਣਾਇਆ ਔਰ ਖਾਲਿਸਤਾਨ ਰੈਫਰੈਂਡਮ ਦਾ ਇਹ ਸਿਲਸਿਲਾ ਪੂਰੀ ਦੁਨੀਆ ਦੇ ਵਿੱਚ ਜਾਰੀ ਹੈ। ਜਨਾਬ, 2021 ਤੋਂ ਹੁਣ ਤੱਕ 8 ਮਮਾਲਿਕ ਦੇ ਵਿੱਚ ਕਾਮਯਾਬੀ ਨਾਲ ਇਹ ਰੈਫਰੈਂਡਮ ਜਿਹੜਾ ਹੈ ਮੁਨੱਕਦ ਹੋ ਚੁੱਕਿਆ ਹੈ। ਭਾਰਤੀ ਪ੍ਰੋਪੇਗੈਂਡੇ ਦੇ ਬਰਅਕਸ ਬੈਨ ਅਲ-ਅਕਵਾਮੀ ਕਵਾਨੀਨ ਦੇ ਮੁਤਾਬਿਕ ਸਿੱਖ ਬਰਾਦਰੀ ਦੀ ਪੁਰਾਣੀ ਜਿਹੜੀ ਜਦੋਜਹਿਦ ਹੈ ਉਹ ਜਾਰੀ ਉਸਾਰੀ ਹੈ। ਆਸਟ੍ਰੇਲੀਆਈ ਇੰਟੈਲੀਜੈਂਸ ਏਜੰਸੀ ਨੇ ਵੀ ਭਾਰਤੀ ਜਾਸੂਸ ਜਿਹੜੇ ਨੈਟਵਰਕਸ ਨੇ ਉਹਨਾਂ ਨੂੰ ਬੇਨਕਾਬ ਕੀਤਾ ਹੈ। ਇਹ ਪਤਾ ਨਹੀਂ ਕਿੱਥੋਂ ਇਹਨੇ ਜ਼ਲੀਲ ਹੋਣਾ ਹੈ ਇੰਡੀਅਨਸ ਨੇ, ਠੀਕ ਹੈ, ਇਹਨਾਂ ਦੀ ਜ਼ਲਾਲਤ ਲਿਖੀ ਜਾ ਚੁੱਕੀ ਹੈ ਤੇ ਸਿੱਖ ਬਰਾਦਰੀ ਨੂੰ ਉਹਨਾਂ ਨੇ ਮੁਕੰਮਲ ਤੌਰ ਤੇ ਤਹਫੁਜ਼ ਵੀ ਫਰਾਹਮ ਕੀਤਾ। ਭਾਰਤੀ ਦਬਾਅ ਤੇ ਪ੍ਰੋਪੇਗੈਂਡੇ ਦੇ ਬਾਵਜੂਦ ਮਗਰਬੀ ਮਮਾਲਿਕ ਦੀ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੇ ਬਾਰ-ਬਾਰ ਭਾਰਤੀ ਹਵਾਲਗੀ ਦੀ ਜਿਹੜੀਆਂ ਦਰਖਾਸਤਾਂ ਨੇ ਉਹਨਾਂ ਨੂੰ ਮੁਸਤਰਦ ਕਰਤਾ। ਖਾਲਿਸਤਾਨ ਰੈਫਰੈਂਡਮਸ ਨੂੰ ਹੁਣ ਤੱਕ ਜਿਹੜਾ ਨਾ ਕਿਸੇ ਵੀ ਅਕਵਾਮੇ ਮੁਤਹਦਾ ਰੁਕਨ ਮੁਲਕ ਨੇ ਗੈਰ ਕਾਨੂੰਨੀ ਕਰਾਰ ਜਿਹੜਾ ਨਾ ਉਹ ਨਹੀਂ ਦਿੱਤਾ। ਅਗਸਤ 17, 2025 ਨੂੰ ਸਿੱਖ ਫॉर ਜਸਟਿਸ ਦੇ ਜ਼ੇਰੇ ਇਹਤਮਾਮ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਹੜਾ ਨਾ ਉਹ ਮੁਨੱਕਦ ਹੋਇਆ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਬਰਾਦਰੀ ਨੇ ਔਰ ਭਾਰਤੀ ਤਸੱਲੁਤ ਤੇ ਆਜ਼ਾਦੀ ਵਾਸਤੇ ਪੁਰਮ ਤਰੀਕੇ ਵਾਸਤੇ ਜਿਹੜਾ ਨਾ ਉਹ ਪੁਰਮ ਤਰੀਕੇ ਦੇ ਨਾਲ ਰੈਫਰੈਂਡਮ ਜਿਹੜਾ ਨਾ ਉਹ ਜਾਰੀ ਉਸਾਰੀ ਆਪਣਾ ਲੈ ਕੇ ਚੱਲਦੇ ਰਹੇ, ਜਦਕਿ ਭਾਰਤ ਦੇ ਵਿੱਚ ਇਸ ਤਹਿਰੀਕ ਨੂੰ ਰੋਕਣ ਵਾਸਤੇ ਸਰਹੱਦ ਪਾਰ ਜਬਰ, ਕਤਲ, ਜਾਸੂਸੀ ਤੇ ਝੂਠੇ ਪ੍ਰੋਪੇਗੈਂਡੇ ਜਿਹੜੇ ਨੇ ਨਾ ਉਹ ਇਸਤੇਮਾਲ ਕੀਤੇ ਗਏ। ਅਦਾਲਤਾਂ ਤੋਂ ਲੈ ਕੇ ਪਾਰਲੀਮਾਨ ਤੱਕ ਆਲਮੀ ਰੱਦ-ਏ-ਅਮਲ ਨੇ ਭਾਰਤ ਦੇ ਗੈਰ ਜਮਹੂਰੀ ਹੱਥਕੰਡਿਆਂ ਨੂੰ ਬੇਨਕਾਬ ਕਰਤਾ। ਲੱਖਾਂ ਹੀ ਸਿੱਖਾਂ ਨੇ 17 ਅਗਸਤ ਨੂੰ ਵਾਸ਼ਿੰਗਟਨ DC ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਵਿੱਚ ਹਿੱਸਾ ਲਿਆ, ਜਿਹੜਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਤਰਫੋਂ ਸਿੱਖ ਬਰਾਦਰੀ ਨੂੰ ਜਿਹੜਾ ਖਾਮੋਸ਼ ਕਰਨ ਦਾ
ਹੋਛਾ ਹੱਥਕੰਡਾ ਹੈ ਨਾ ਉਹ ਜਿਹੜਾ ਕੀਤਾ ਜਾਂਦਾ ਹੈ ਉਹਦੀ ਕੋਸ਼ਿਸ਼ ਮੁਕੰਮਲ ਤੌਰ ਤੇ ਨਾਕਾਮ ਹੋ ਚੁੱਕੀ ਹੈ। ਹੁਣ ਜਿਹੜਾ ਨਾ ਉਹ ਗੋਲੀ ਦੇ ਮੁਕਾਬਲੇ ਬੈਲਟ ਜਿਹੜਾ ਨਾ ਉਹ ਸਿੱਖਾਂ ਦਾ ਜਵਾਬ ਹੈ। ਕੈਨੇਡਾ ਦੇ ਵਿੱਚ ਜਿਹੜਾ ਨਾ ਉਹ ਸਿੱਖ ਸਫਾਰਤਖਾਨੇ ਜਿਹੜੇ ਨਾ ਉਹਨਾਂ ਦਾ ਕਿਆਮ ਤੇ ਤਹਿਰੀਕੇ ਆਜ਼ਾਦੀ ਨੂੰ ਇੱਕ ਨਈ ਤਵਨਾਈ, ਆਲਮੀ ਹਮਾਇਤ ਤੇ ਸਫਾਰਤੀ ਮਹਾਜ਼ ਤੇ ਮਜ਼ਬੂਤ ਕਾਮਯਾਬੀ ਫਰਾਹਮ ਕਰੇਗਾ। ਨਾਜ਼ਰੀਨ, ਖਾਲਿਸਤਾਨ ਦੇ ਸਰਗਰਮ ਕਾਰਕੁਨ ਅਵਤਾਰ ਸਿੰਘ ਖੁੰਡਾ ਦੀ ਬਰਤਾਨੀਆ ਵਿੱਚ ਨਜਰ ਦੇ ਕਤਲ ਦੇ ਦਿਨਾਂ ਦੇ ਵਿੱਚ ਹੀ ਬੜੇ ਹੀ ਮਸ਼ਕੂਕ ਹਾਲਾਤ ਦੇ ਵਿੱਚ ਜਿਹੜਾ ਨਾ ਉਹ ਮੌਤ ਵਾਕਿਆ ਹੋਈ। ਸਿੱਖ ਰਹਿਨੁਮਾਵਾਂ ਨੇ ਵੀ ਬੜੀ ਤਸ਼ਵੀਸ਼ ਦਾ ਇਜ਼ਹਾਰ ਕੀਤਾ ਔਰ ਇਹਦੇ ਨਾਲ ਇਹ ਵੀ ਕਿ ਭਾਰਤੀ ਖੁਫੀਆ ਕਾਰਵਾਈਆਂ ਦਾ ਇਹ ਸ਼ਖਸਾਨਾ ਲੱਗਦਾ ਹੈ, ਇਹ ਜਿਹੜਾ ਜੋੜ ਹੈ ਨਾ ਇਹ ਸਿਰਾ ਉੱਥੇ ਮਿਲਦਾ ਹੈ। ਅਮਰੀਕੀ ਹੁਕਾਮ ਨੇ ਭਾਰਤੀ ਏਜੰਟ ਨਿਕਲ ਗੁਪਤਾ ਤੇ ਰॉ ਅਫਸਰ ਵਿਕਾਸ ਯਾਦਵ ਨੂੰ ਖਾਲਿਸਤਾਨੀ ਰਹਿਨੁਮਾ ਗੁਰਪੰਤ ਸਿੰਘ ਪੁੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਵਿੱਚ ਵੀ ਚਾਰਜਸ਼ੀਟ ਕੀਤਾ। ਇਹ ਵਾਕਿਆ ਭਾਰਤ ਦੇ ਆਲਮੀ ਸਤਹ ਤੇ ਸਿੱਖ ਰਹਿਨੁਮਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਮੁਨਜ਼ਮ ਜਿਹੜਾ ਉਹ ਮਨਸੂਬਾਬੰਦੀ ਸੀ ਜਿਹਨੂੰ ਕਿ ਬੇਨਕਾਬ ਕਰ ਦਿੱਤਾ ਗਿਆ। ਹੁਣ ਤੁਸੀਂ ਇਹ ਦੇਖੋ ਕਿ ਕਿੰਨਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਨਹੀਂ ਕੀਤਾ ਸਿੱਖਾਂ ਨੂੰ ਰੋਕਣ ਵਾਸਤੇ, ਪਰ ਉਹਨਾਂ ਦੇ ਹੌਸਲੇ ਕਿੰਨੇ ਬੁਲੰਦ ਨੇ। ਬਲੂ ਸਟਾਰ ਆਪਰੇਸ਼ਨ ਜਿਹੜਾ ਨਾ ਉਹ ਮੈਂ ਸਮਝਦੀ ਹਾਂ ਕਿ ਇਹ ਇੱਕ ਕਿੱਕ ਸੀ ਇਹਨਾਂ ਵਾਸਤੇ ਕਿ ਇਸ ਤੋਂ ਬਾਅਦ ਫਿਰ ਸਿੱਖ ਜਿਹੜੇ ਨੇ ਨਾ ਉਹ ਚੁੱਪ ਕਰਕੇ ਬੈਠੇ ਨਹੀਂ ਹੈਗੇ। ਗੂਗਲ, YouTube ਤੇ ਐਕਸ ਵਰਗੇ ਜਿਹੜੇ ਪਲੇਟਫਾਰਮਸ ਨੇ ਉਹਨਾਂ ਨੇ ਭਾਰਤ ਦੇ ਦਬਾਅ ਦੇ ਬਾਵਜੂਦ ਖਾਲਿਸਤਾਨ ਰੈਫਰੈਂਡਮ ਦੇ ਜਿਹੜੇ ਮਵਾਦ ਨੇ ਉਹਨਾਂ ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰਤਾ। ਸਿੱਖ ਜਿਹੜੇ ਨੇ ਉਹ ਇਹਨਾਂ ਪਲੇਟਫਾਰਮਸ ਦੇ ਜ਼ਰੀਏ ਭਾਰਤੀ ਜਬਰ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਂਦੇ ਪਏ ਨੇ। ਆਸਟ੍ਰੇਲੀਆ, ਅਮਰੀਕਾ ਤੇ ਕੈਨੇਡਾ ਦੇ ਵਿੱਚ ਭਾਰਤੀ ਖੁਫੀਆ ਨੈਟਵਰਕਸ ਜਿਹੜੇ ਨੇ ਉਹਨਾਂ ਨੂੰ ਵੀ ਬੇਨਕਾਬ ਕੀਤਾ ਗਿਆ ਔਰ ਖਾਲਿਸਤਾਨ ਹਾਮੀ ਜਿਹੜੇ ਕਾਰਕੁਨਾਨ ਨੇ ਉਹਨਾਂ ਦੀ ਰੈਕੀ ਤੇ ਧਮਕੀਆਂ ਤੇ ਸਾਜ਼ਿਸ਼ ਵਿੱਚ ਵੀ ਬਹੁਤ ਸਾਰੇ ਅਫਰਾਦ ਮੁਲਵਸ ਪਾਏ ਗਏ। ਇਹ ਭਾਰਤੀ ਇਕਦਾਮਾਤ ਤੇ ਉਨ ਜਿਹੜੇ ਦੂਜੇ ਮਮਾਲਿਕ ਨੇ ਜਿਨ੍ਹਾਂ ਦੀ ਖੁਦ ਮੁਖਤਾਰੀ ਹੈ ਔਰ ਜਿਹੜੀਆਂ ਸ਼ਹਿਰੀਆਂ ਦੀ ਆਜ਼ਾਦੀ ਦੇ ਖਿਲਾਫ ਵਰਜ਼ੀ ਕਰਦੇ ਆ, ਭਾਰਤ ਨੇ ਜਿਹੜਾ ਨਾ ਉਹ ਗੁਰਪੰਤ ਸਿੰਘ ਪੁੰਨੂ ਵਰਗੇ ਰਹਿਨੁਮਾਵਾਂ ਦੀ ਹਵਾਲਗੀ ਵਾਸਤੇ ਜਿਹੜਾ ਨਾ ਉਹ ਆਪਣੀਆਂ ਕਈ ਦਫਾ ਕੋਸ਼ਿਸ਼ਾਂ ਕੀਤੀਆਂ ਨੇ, ਮਗਰ ਮਗਰਬੀ ਅਦਾਲਤਾਂ ਨੇ ਉਹਨਾਂ ਸਾਰੀਆਂ ਦਰਖਾਸਤਾਂ ਨੂੰ ਸਿਆਸੀ ਕਰਾਰ ਦਿੱਤਾ ਔਰ ਕਿਹਾ ਕਿ ਜੀ ਇਹ ਚੱਕੋ ਆਪਣਾ ਕਾਗਜ਼ ਜੀ ਮੁਸਤਰਦ ਕਰਤਾ ਫੜ ਕੇ। ਅੱਛਾ, ਇੱਥੋਂ ਫਿਰ ਉਲਟੀ ਗਿਣਤੀ ਸ਼ੁਰੂ ਹੋ ਗਈ। ਉਲਟੀ ਗਿਣਤੀ ਸ਼ੁਰੂ ਇੱਦਾਂ ਹੋਈ ਕਿ ਇਸ ਤੋਂ ਬਾਅਦ ਜਿਹੜੀ ਭਾਰਤ ਦੀ ਬੈਨ ਅਲ-ਅਕਵਾਮੀ ਸਾਖ ਹੈ ਉਹ ਮਜ਼ੀਦ ਮੁਤਾਸਿਰ ਹੋ ਗਈ। 2021 ਤੋਂ ਹੁਣ ਤੱਕ ਖਾਲਿਸਤਾਨ ਰੈਫਰੈਂਡਮਸ ਬਰਤਾਨੀਆ, ਕੈਨੇਡਾ, ਇਟਲੀ, ਆਸਟ੍ਰੇਲੀਆ, ਅਮਰੀਕਾ ਤੇ ਸਵਿਟਜ਼ਰਲੈਂਡ ਤੇ ਨਿਊਜ਼ੀਲੈਂਡ ਵਿੱਚ ਵੀ ਹੋ ਚੁੱਕੇ ਨੇ। ਇਹ तमाम ਪੁਰਅਮਨ ਇਕਦਾਮਾਤ ਜਿਹੜੇ ਨੇ ਉਹ ਅਕਵਾਮ ਮੁਤੱਹਦਾ ਦੇ ਚਾਰਟਰ ਤੇ ICCPR ਦੇ ਆਰਟੀਕਲ 1 ਦੇ ਤਹਿਤ ਕਾਨੂੰਨੀ ਤਹਫੁਜ਼ ਵਿੱਚ ਆਉਂਦੇ। ਅੱਛਾ, ਆਰਟੀਕਲ ਜਿਹੜਾ 1 ਹੈ ਉਹਦੇ ਮੁਤਾਬਕ ਹਰ ਕੌਮ ਜਿਹੜੀ ਹੈਗੀ ਹੈ ਉਹ ਹੱਕ-ਏ ਖੁਦ ਇਰਾਦੀਅਤ ਦਾ ਹੱਕ ਰੱਖਦੀ ਹੈ, ਉਹਨੂੰ ਇਹ ਹੱਕ ਹਾਸਿਲ ਹੈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦਾ ਇਹ ਰੈਫਰੈਂਡਮ ਜਿਹੜਾ ਨਾ ਉਹ ਪੁਰਅਮਨ ਹੈ ਔਰ ਇਹ ਕੋਈ ਦਹਿਸ਼ਤਗਰਦੀ ਨਹੀਂ ਹੈਗਾ ਔਰ ਇਹਨੂੰ ਦਹਿਸ਼ਤਗਰਦੀ ਕਹਿਣਾ ਇਹ ਭਾਰਤ ਦਾ ਝੂਠਾ ਬਿਆਨੀ ਹੈ। ਅਗਰਚੇ ਭਾਰਤ ਜਿਹੜਾ ਨਾ ਉਹ ਖਾਲਿਸਤਾਨ ਤਹਿਰੀਕ ਨੂੰ ਇੰਤਹਾ ਪਸੰਦ ਕਰਾਰ ਦਿੰਦਾ ਹੈ, ਦਿੰਦਾ ਰਹੇ ਉਹਨੂੰ ਕੋਈ ਫਰਕ ਪੈਂਦਾ, ਲੇਕਿਨ ਅਕਵਾਮ ਮੁਤੱਹਦਾ ਦੇ ਕਿਸੇ ਵੀ ਰੁਕਨ ਮੁਲਕ ਨੇ ਇਸ ਰੈਫਰੈਂਡਮ ਨੂੰ ਗੈਰ ਕਾਨੂੰਨੀ ਕਰਾਰ ਨਹੀਂ ਦਿੱਤਾ। ਬੇਸ਼ਤਰ ਜਿਹੜੇ ਜਮਹੂਰੀ ਮਮਾਲਿਕ ਨੇ ਉਹਨਾਂ ਦੇ ਵਿੱਚ ਸਿਆਸੀ ਆਜ਼ਾਦੀ ਇੱਕ ਜਾਇਜ਼ ਸ਼ਕਲ ਮੰਨੀ ਜਾਂਦੀ ਹੈ, ਠੀਕ ਹੈ। ਔਰ ਆਸਟ੍ਰੇਲੀਆ ਦੀ ਜਿਹੜੀ ਇੰਟੈਲੀਜੈਂਸ ਨੇ ਉਹਨਾਂ ਨੇ ਭਾਰਤੀ ਖੁਫੀਆ ਆਪਰੇਸ਼ਨਸ ਨੂੰ ਵੀ ਬੇਨਕਾਬ ਕੀਤਾ ਜਿਹਦੇ ਵਿੱਚ ਦਿਫਾਈ ਮਾਲੂਮਾਤ ਜਿਹੜੀਆਂ ਨਾ ਉਹ ਚੁਰਾਈਆਂ ਗਈਆਂ ਔਰ ਸਿੱਖਾਂ ਦੀ ਜਿਹੜੀ ਨਾ ਰੈਕੀ ਵੀ ਕੀਤੀ ਗਈ। ਭਾਰਤੀ ਇਨਕਾਰ ਦੇ ਬਾਵਜੂਦ ਆਸਟ੍ਰੇਲੀਅਨ ਇੰਟੈਲੀਜੈਂਸ ਨੇ ਠੋਸ ਤੇ ਸ਼ਵਾਹਿਦ ਇਕੱਠੇ ਕੀਤੇ ਤੇ ਉਹਨਾਂ ਦੇ ਮੂੰਹ ਤੇ ਮਾਰੇ। ਭਾਰਤ ਦੇ ਦੀਗਰ ਮਮਾਲਿਕ ਨਾਲ ਵੀ ਜਿਹੜਾ ਨਾ ਅੰਦਰੂਨੀ ਮਾਮਲਾਤ ਜਿਹੜੇ ਨੇ ਉਹਨਾਂ ਵਿੱਚ ਮੁਦਾਖਲਤ ਤੇ ਆਲਮੀ ਸਤਹ ਤੇ ਜਿਹੜਾ ਨਾ ਉਹ ਖੁੱਲ੍ਹ ਕੇ ਇਹ ਚੀਜ਼ ਆ ਗਈ ਹੈ। ਹੁਣ ਖਾਲਿਸਤਾਨ ਤਹਿਰੀਕ ਦਾ ਬੰਨਾ ਦੁਨੀਆ ਭਰ ਦੇ ਵਿੱਚ ਜਿਹੜੇ ਮੁਕੀਮ ਕਰੋੜਾਂ ਸਿੱਖ ਭੈਣ ਭਰਾ ਨੇ ਉਹਨਾਂ ਵਾਸਤੇ ਜਿਹੜੀ ਹੈ ਨਾ ਉਹ ਜਿਹੜੀ ਇੱਕ ਆਦਤ ਹੈ ਉਹ ਅੱਗੇ ਵੱਧਦੀ ਪਈ ਹੈ ਔਰ ਉਹਨਾਂ ਦਾ ਵਾਜ਼ੇ ਮੌਕਫ ਹੈ ਕਿ ਅਸੀਂ ਗੋਲੀ ਨਹੀਂ ਬੈਲਟ ਤੇ ਆਪਣਾ ਹੱਕ ਮੰਗਦੇ ਹਾਂ। 17 ਅਗਸਤ ਨੂੰ ਵਾਸ਼ਿੰਗਟਨ ਦੇ ਵਿੱਚ ਹੋਣ ਵਾਲਾ ਇਹ ਰੈਫਰੈਂਡਮ ਇਸ ਜਦੋਜਹਿਦ ਦਾ ਇੱਕ ਤਾਰੀਖੀ ਸੰਗੇ ਮੀਲ ਜਿਹੜਾ ਨਾ ਉਹ ਸਾਬਤ ਹੋਇਆ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੇ ਪਿਛਲੇ ਵਲੌਗ 'ਚ ਵੀ ਦੱਸਿਆ। ਤੇ ਭਾਰਤ ਦਾ ਜਿਹੜਾ ਸਿੱਖਾਂ ਦੇ ਉੱਤੇ ਜਬਰ ਹੈ ਉਹ ਬਰਤਾਨਵੀ ਨੌ ਆਬਾਦਿਆਤੀ ਜਿਹੜੇ ਹੱਥਕੰਡੇ ਨੇ ਉਹਨਾਂ ਦੀ ਅਕਾਸੀ ਕਰਦਾ, ਜਿਹੜਾ ਕਿ ਅਕਲੀਤਾਂ ਦੇ ਉੱਤੇ ਜਿਹੜਾ ਸਾਮਰਾਜੀ ਕੰਟਰੋਲ ਹੈ ਉਹਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ।
ਖਾਲਿਸਤਾਨ ਦਾ ਮੁਤਾਲਬਾ ਸਿੱਖਾਂ ਦੀ ਜਿਹੜੀ ਨੌ ਆਬਾਦਿਆਤੀ ਜ਼ੁਲਮ ਦਾ ਹੈ, ਉਹਦੇ ਖਿਲਾਫ ਜਾਇਜ਼ ਮੁਜ਼ਾਮਤ ਹੈ। ਭਾਰਤ ਦਾ ਜਿਹੜਾ ਨਾ ਮੁਨਜ਼ਮ ਤਰੀਕੇ ਨਾਲ ਇਹ ਇਖਤਲਾਫ ਰਾਏ ਹੈ ਉਹਨੂੰ ਦਬਾਉਣਾ ਔਰ ਖਾਲਿਸਤਾਨ ਦੇ ਕਾਰਕੁਨਾਂ ਨੂੰ ਦਹਿਸ਼ਤਗਰਦ ਕਰਾਰ ਦੇਣਾ, ਇਹ ਬਹੁਤ ਵੱਡੀ ਫਸਤਾਈਅਤ ਹੈ ਜਿਹੜੀ ਹੁਣ ਇਹਨਾਂ ਦੇ ਸਾਹਮਣੇ ਆ ਚੁੱਕੀ ਹੈ, ਕਿਉਂਕਿ ਸਿੱਖਾਂ ਦੇ ਜਿਹੜੇ ਜਮਹੂਰੀ ਹੱਕ ਹੈ ਉਹਨਾਂ ਨੂੰ ਵੀ ਸਲਬ ਕੀਤਾ ਜਾਂਦਾ ਹੈ। ਮਾਜ਼ੀ ਦੀ ਜਿਹੜੀ ਆਮਰਾਨਾ ਹਕੂਮਤਾਂ ਨੇ ਉਹਨਾਂ ਦੇ ਬਾਰੇ 'ਚ ਤੁਸੀਂ ਵੇਖ ਲਓ ਕਿ ਉਹ ਕੀ ਚੀਜ਼ਾਂ ਯਾਦ ਕਰਾਉਂਦਾ ਹੈ ਕਿ ਸਿੱਖਾਂ ਦੇ ਨਾਲ ਕਿਹੜਾ ਕਿਹੜਾ ਰਵੱਈਆ ਜਿਹੜਾ ਉਹ ਕੀਤਾ ਗਿਆ। ਸਿੱਖ ਤਹਿਰੀਕ ਨੂੰ ਦਬਾਉਣ ਦੀ ਭਾਰਤੀ ਪਾਲਿਸੀ ਐਸੇ ਹੁਣ ਜਿਹੜਾ ਨਾ ਇਸ ਟਾਈਮ ਇੱਕ ਆਲਮੀ ਸਤ੍ਹਾ ਦੇ ਉੱਤੇ ਬਿਲਕੁਲ ਤਨਹਾ ਖੜੋਤੀ ਹੋਈ ਹੈ, ਕੋਈ ਉਹਦੇ ਨਾਲ ਨਹੀਂ ਹੈਗਾ, ਕਿਉਂਕਿ ਜਮਹੂਰੀ ਮਮਾਲਿਕ ਜਿਹੜੇ ਨੇ ਉਹ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਵਿੱਚ ਇਜ਼ਾਫਾ ਕਰਦੇ ਨੇ, ਉਹ ਤਸਲੀਮ ਕਰਦੇ ਉਹਨਾਂ ਦੀ ਆਜ਼ਾਦੀ ਨੂੰ, ਜੋ ਕਿ ਸਿੱਖਾਂ ਦੀ ਆਜ਼ਾਦੀ ਦੀ ਤਹਿਰੀਕ ਦੀ ਮੁਕੰਮਲ ਭਰਪੂਰ ਤਰੀਕੇ ਨਾਲ ਹਮਾਇਤ ਵੀ ਕਰਦੇ, ਜਿਹੜਾ ਕਿ ਸਿੱਖਾਂ ਦੇ ਜਜ਼ਬਾਤ ਨੂੰ ਮਜ਼ੀਦ ਤਕਵੀਅਤ ਦਿੰਦਾ ਹੈ। ਮਤਲਬ ਹੁਣ ਉਹ ਦਿਨ ਜਿਹੜਾ ਨਾ ਉਹ ਦੂਰ ਨਹੀਂ ਹੈਗਾ ਕਿ ਇੱਕ ਦਿਨ ਖਾਲਿਸਤਾਨ ਜਿਹੜਾ ਨਾ ਉਹ ਬਣ ਕੇ ਰਹੇਗਾ। ਇਹ ਕੁਛ ਦਿਨਾਂ ਦੀ ਅਪਡੇਟ ਸੀ ਪਿਛਲੇ ਦਿਨਾਂ ਦੀ, ਔਰ ਜਿਹੜੀ ਮੈਂ ਸਮਝਦੀ ਸੀ ਕਿ ਜਿੰਨੇ ਵੀ ਲੋਕ ਨੇ ਜਿਹੜੇ ਖਾਲਿਸਤਾਨ ਦਾ ਸਾਥ ਦਿੰਦੇ ਆ ਉਹਨਾਂ ਤੱਕ ਇਹ ਖਬਰਾਂ ਪਹੁੰਚਣੀਆਂ ਬਹੁਤ ਜ਼ਰੂਰੀ ਨੇ। ਹੁਣ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।